ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਦੇ ਅਹਿਮ ਇਸ਼ੂਜ਼ ਤੋਂ ਬਾਅਦ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀਆਂ। ਜਿਸ ਤਰ੍ਹਾਂ ਕਿ ਆਪਾਂ ਪੋਹ ਦੇ ਮਹੀਨੇ ਤੋਂ ਹੀ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਬਾਣੀ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੋ ਬਾਣੀ ਹੈ ਆਪਾਂ ਤੁਹਾਡੇ ਨਾਲ ਡਿਸਕਸ ਕਰਨ ਜਾ ਰਹੇ ਸੀ। ਸੋ ਮੈਂ ਵੀ ਥੋੜਾ ਵਿੱਚ ਐਡ ਕਰਨਾ ਚਾਹਨੀ ਹਾਂ ਗੁਰੂ ਸਾਹਿਬ ਜੀ ਦੇ ਬਾਰੇ। ਵਾਹ ਉਹ ਦੁਨੀਆ ਦੇ ਮਾਲਕਾ, ਤੂੰ ਵੱਖਰਾ ਹੀ ਧਰਮ ਚਲਾ ਦਿੱਤਾ, ਪਾ ਪਾਣੀ ਵਿੱਚ ਗੁਰਬਾਣੀ ਦਾ ਰਸ, ਤੂੰ ਉਸ ਨੂੰ ਅੰਮ੍ਰਿਤ ਬਣਾ ਦਿੱਤਾ। ਇੱਥੇ ਇੱਕ ਨਹੀਂ ਵਾਰਦਾ ਕੋਈ ਕਿਸੇ ਖਾਤਰ, ਇੱਥੇ ਇੱਕ ਨਹੀਂ ਵਾਰਦਾ ਕੋਈ ਕਿਸੇ ਦੀ ਖਾਤਰ, ਸਾਰਾ ਸਰਬੰਸ ਹੀ ਕੌਮ ਦੇ ਲੇਖੇ ਤੂੰ ਲਾ ਦਿੱਤਾ। ਜੀ ਰਾਜ ਸਾਹਿਬ ਦੇਖੋ ਤੁਸੀਂ ਬਿਲਕੁਲ 10ਵੇਂ ਪਾਤਸ਼ਾਹ ਨੂੰ ਠੀਕ ਟ੍ਰਿਬਿਊਟ ਦਿੱਤੀ ਹੈ, ਯਾਦ ਕੀਤਾ ਜੀ। ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਆਲਰੇਡੀ ਸਾਊਥ ਏਸ਼ੀਆ ਦੀ ਸਕਾਈ ਲਾਈਨ ਦੇ ਉੱਤੇ, ਹੋਰਾਈਜ਼ਨ ਦੇ ਉੱਤੇ 21 ਦਸੰਬਰ ਦਾ ਸੂਰਜ ਚੜ੍ਹ ਚੁੱਕਾ ਹੈ ਜੀ। ਔਰ 21 ਦਸੰਬਰ ਉਹ ਦਿਨ ਹੈ ਜਦੋਂ ਕਿ ਗੁਰੂ ਸਾਹਿਬ ਦੇ ਵੱਡੇ ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਲੱਖਾਂ ਦੀ ਫੌਜ ਨਾਲ ਜੂਝਦੇ ਹੋਏ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋਏ। ਔਰ 4 ਚੁਫੇਰੇ ਪੰਥ ਦੇ ਵਿੱਚ ਇਸ ਵੇਲੇ ਦੁਨੀਆ ਭਰ 'ਚ ਇਹ ਸਾਰੇ ਦਿਨ ਸਮਾਗਮ ਚੱਲ ਰਹੇ ਨੇ। ਔਰ ਇਹਨਾਂ ਦੋ ਗੱਭਰੂਆਂ ਨੇ ਜਿਨ੍ਹਾਂ 'ਚ ਸਾਹਿਬਜ਼ਾਦਾ ਅਜੀਤ ਸਿੰਘ ਲਗਭਗ 18 ਸਾਲ ਦੀ ਉਹਨਾਂ ਦੀ ਉਮਰ ਹੈ, ਔਰ ਸਾਹਿਬਜ਼ਾਦਾ ਜੁਝਾਰ ਸਿੰਘ 15 ਜਾਂ 15.5 16 ਸਾਲ ਵੀ ਕੁਝ ਸੋਰਸਿਸ 'ਚ ਹੈ, ਇੰਨੀ ਉਮਰ ਹੈ। ਪਰ ਜਿਵੇਂ 10ਵੇਂ ਪਾਤਸ਼ਾਹ ਨੇ ਖੁਦ ਜਿਹੜਾ ਆਪਣੇ ਬੱਚਿਆਂ ਨੂੰ, ਜਦੋਂ ਕਿ ਬਾਕੀ 5 ਪਿਆਰਿਆਂ ਦੇ ਰੂਪ 'ਚ ਵੀ ਔਰ ਸਿੱਖ ਜਿਹੜੇ ਨਾਲ ਨੇ ਉਹ ਚਾਹੁੰਦੇ ਨੇ ਕਿ ਵੀ ਸਾਹਿਬਜ਼ਾਦੇ ਜਿਹੜੇ ਨੇ ਉਹਨਾਂ ਨੂੰ ਨਾ ਜੰਗ ਦੇ ਮੈਦਾਨ 'ਚ ਭੇਜਿਆ ਜਾਏ, ਉਹ ਸੇਫਲੀ ਨਿਕਲ ਜਾਣ। ਤੇ 10ਵੇਂ ਪਾਤਸ਼ਾਹ ਕਹਿੰਦੇ ਨੇ ਕਿ ਇਸ ਦਾ ਮਤਲਬ ਇਹ ਹੋਏਗਾ ਕਿ ਮੈਨੂੰ ਸਿੱਖ ਪਿਆਰੇ ਨਹੀਂ ਨੇ, ਮੈਨੂੰ ਪੁੱਤਰ ਪਿਆਰੇ ਨੇ। ਔਰ ਜਿਵੇਂ ਅੱਲਾ ਯਾਰ ਖਾਂ ਯੋਗੀ ਦੇ ਹਵਾਲੇ ਨਾਲ ਅਕਸਰ ਕੋਈ ਕਥਾ ਅੱਜ ਕੱਲ੍ਹ ਮੁਕੰਮਲ ਨਹੀਂ ਹੁੰਦੀ ਜੇ ਅੱਲਾ ਯਾਰ ਖਾਂ ਯੋਗੀ ਨੇ, ਜਿਸ ਨੇ ਇਸ ਦੇ ਉੱਤੇ ਇੱਕ ਲੰਬੀ ਨਜ਼ਮ ਲਿਖੀ ਔਰ ਦੀਵਾਨਾਂ ਦੇ ਵਿੱਚ ਸੁਣਾਈ ਜਾਂਦੀ ਹੈ। ਔਰ ਉਹ ਪ੍ਰੀਵੀਅਸ ਨਾਈਟ ਜਦੋਂ ਸਰਸਾ ਦੇ ਕੰਢੇ ਤੋਂ ਜਿਹੜਾ ਚਮਕੌਰ ਦੀ ਗੜੀ ਤੱਕ 10ਵੇਂ ਪਾਤਸ਼ਾਹ ਪਹੁੰਚਦੇ ਨੇ ਤੇ ਫਿਰ ਉਹ ਉਸ ਨੂੰ ਬਿਆਨ ਕਰਦਾ ਹੈ ਅੱਲਾ ਯਾਰ ਖਾਂ ਯੋਗੀ ਕਿ ਕਿਵੇਂ ਜਦੋਂ ਰਾਤ ਨੂੰ ਪੁੱਤਰ ਔਰ ਸਿੱਖ ਥੱਕੇ ਸੌਂ ਰਹੇ ਨੇ ਤੇ ਉਹਨਾਂ ਵੱਲ ਦੇਖ ਕੇ ਕਿਵੇਂ ਉਹਨਾਂ ਦੇ ਨੂਰਾਨੀ ਚਿਹਰੇ ਦੀ ਜਿਹੜੀ ਝਲਕ ਹੈ ਉਸ ਤੋਂ 10ਵੇਂ ਪਾਤਸ਼ਾਹ ਯਾਦ ਕਰ ਰਹੇ ਨੇ, ਰੱਬ ਦੇ ਨਾਲ ਜੁੜੇ ਹੋਏ ਨੇ। ਤੇ ਫਿਰ ਇਹ ਚਾਹਨਾ ਕਰ ਰਹੇ ਨੇ ਕਿ ਕਰਤਾਰ ਸੇ ਕਹਿ ਰਹੇ ਥੇ ਗੋਇਆ रूबरू होकर कल जाऊंगा चमकौर से मैं सुर्ख रू होकर। और ਜ਼ਾਹਰ ਹੈ ਕਿ ਬੱਚਿਆਂ ਦੀ ਸ਼ਹਾਦਤ ਔਰ ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਸ਼ਹੀਦ ਹੁੰਦੇ ਨੇ 10ਵੇਂ ਪਾਤਸ਼ਾਹ ਖੁਸ਼ੀ ਦੇ ਵਿੱਚ ਜੈਕਾਰਾ ਛੱਡਦੇ ਨੇ। ਸਾਹਿਬਜ਼ਾਦਾ ਜੁਝਾਰ ਸਿੰਘ ਸ਼ਹੀਦ ਹੁੰਦੇ ਨੇ 10ਵੇਂ ਪਾਤਸ਼ਾਹ ਗੜੀ ਚੋਂ ਜੈਕਾਰਾ ਛੱਡਦੇ ਨੇ। ਔਰ ਮੈਂ ਸਮਝਦਾ ਵੀ ਇਹ ਚਮਕੌਰ ਦੀ ਗੜੀ, ਕੱਚੀ ਗੜੀ ਹਰ ਸਿੱਖ ਦੇ ਅੰਦਰ ਉਕਰੀ ਹੋਈ ਹੈ। ਔਰ ਸਾਡੇ ਲਈ ਜੇ ਜੂਨ 84 ਦੇ ਪਹਿਲੇ ਹਫਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਔਰ ਉਹਨਾਂ ਦੇ ਨਾਲ 40 ਦੇ ਕਰੀਬ 40-50 ਸਿੰਘ 72 ਘੰਟੇ ਭਾਰਤੀ ਫੌਜ ਟੈਂਕਾਂ ਤੋਪਾਂ ਨਾਲ ਲੈਸ ਉਸ ਦਾ ਅਖੀਰਲੇ ਸਾਹ, ਅਖੀਰਲੀ ਗੋਲੀ ਤੱਕ ਮੁਕਾਬਲਾ ਕਰਦੇ ਨੇ, ਇਸ ਲਈ ਕਿਉਂਕਿ ਹਰ ਸਿੱਖ ਦੇ ਸਾਹਮਣੇ ਜੇ 10ਵੇਂ ਪਾਤਸ਼ਾਹ ਨੇ ਅੰਮ੍ਰਿਤ ਛਕਾਉਣ ਤੋਂ ਬਾਅਦ ਇਹ ਫਰਮਾਇਆ ਸੀ 1.25 लाख से एक लड़ाऊं, चिड़ियों से मैं बाज तोड़ाऊं, तब है गोबिंद सिंह नाम कहाऊं। कि मेरा एक एक सिख 1.25 ਲੱਖੀ ਸਪਿਰਿਟ ਦਾ ਮਾਲਕ ਹੈ ਕਿ ਜੇ 1.25 ਲੱਖ ਬੰਦਾ ਵੀ ਇਕੱਠਾ ਹੋ ਕੇ ਉਹਦੇ ਰਿਜ਼ੋਲਵ ਨੂੰ ਕਮਜ਼ੋਰ ਕਰਨਾ ਚਾਹੇ, ਉਹਦੀ ਵਿਲ ਨੂੰ ਤੋੜਨਾ ਚਾਹੇ ਤੇ ਉਹ ਉਸ ਨੂੰ ਤੋੜ ਨਹੀਂ ਸਕਦਾ। ਸਾਡੀ ਗ੍ਰੀਟਿੰਗ ਹੀ ਫਤਿਹ ਦੇ ਨਾਲ ਹੈ ਔਰ ਨਿਸ਼ਚੈ ਕਰ ਆਪਣੀ ਜੀਤ ਕਰੋ। ਔਰ ਜੇ ਜਿੱਤ ਪੋਸੀਬਲ ਨਹੀਂ ਹੈ ਤੇ ਫਿਰ ਅਤ ਹੀ ਰਣ ਮੈਂ ਤਬ ਜੂਝ ਮਰੋ। ਫਿਰ ਜੂਝ ਮਰਨ ਦੀ ਸਪਿਰਿਟ ਇਹ ਚਮਕੌਰ ਸਾਹਿਬ ਚੋਂ ਨਿਕਲਦੀ ਹੈ, ਸਾਡੇ ਇਤਿਹਾਸ ਚੋਂ ਨਿਕਲਦੀ ਹੈ। ਔਰ ਜਿਵੇਂ ਤੁਸੀਂ ਕਿਹਾ ਵੀ ਅਸੀਂ ਇਸ ਸੈਗਮੈਂਟ ਦੇ ਵਿੱਚ ਸ਼ਬਦ ਹਜ਼ਾਰੇ ਪਾਤਸ਼ਾਹੀ 10ਵੀਂ ਜਿਹੜੀ 10 ਸ਼ਬਦ ਨੇ 10ਵੇਂ ਪਾਤਸ਼ਾਹ ਦੇ ਰਚੇ ਹੋਏ, ਉਸ ਸ਼ਬਦ ਦੀ ਵਿਚਾਰ ਕਰਦੇ ਹਾਂ। ਅੱਜ ਅਸੀਂ ਰਾਗ ਕਲਿਆਣ ਜਿਹੜਾ ਪਹਿਲੇ 3 ਸ਼ਬਦ ਰਾਗ ਰਾਮਕਲੀ ਵਿੱਚ ਸੀ, ਰਾਗ ਕਲਿਆਣ ਦੇ ਵਿੱਚ ਸ਼ਬਦ ਹੈ। ਔਰ ਇਹ ਕਿਵੇਂ 10ਵੇਂ ਪਾਤਸ਼ਾਹ ਨੇ ਸਿਰਫ ਤੇ ਸਿਰਫ ਇੱਕ ਰੱਬ ਨੂੰ ਕਿ ਉਸ ਤੋਂ ਬਿਨਾਂ ਬਿਨ ਕਰਤਾਰ ਨਾ ਕਿਰਤਮ ਮਾਨੋ, ਆਦ ਅਜੋਨ ਅਜੈ ਬਨਾਸੀ ਤੈ ਪਰਮੇਸ਼ਰ ਜਾਨੋ ਰਹਾਓ।
ਹੁਣ ਕਹਾਂ ਭਇਓ ਜੋ ਆਨ ਜਗਤ ਮੈਂ ਦਸਕ ਅਸਰ ਹਰ ਕਾਏ ਅਦਕ ਪਰਪੰਚ ਦਿਖਾਏ ਸਬਨ ਕੈ ਆਪੇ ਬ੍ਰਹਮ ਕਹਾਏ ਪੰਜਨ ਗਣ ਸਮਰਥ ਸਦਾ ਪ੍ਰਭ ਸੋ ਕਿਮ ਜਾਤ ਗਿਨਾਇਓ ਤਾਂਤੇ ਸਰਬ ਕਾਲ ਕੇ ਅਸ ਕੋ ਕਾਏ ਬਚਾਏ ਨਾ ਆਇਓ ਕੈਸੇ ਤੋਹੇ ਤਾਰ ਹੈ ਸੁਨ ਜੜ ਆਪ ਡੁਬਿਓ ਭਵ ਸਾਗਰ ਛੁੱਟ ਹੋ ਕਾਲ ਫਾਸਤੇ ਤਬ ਹੀ ਗਹੋ ਸ਼ਰਨ ਜਗਤਾਗਰ। ਹੁਣ ਬੜੀ ਸਪਸ਼ਟਤਾ ਦੇ ਨਾਲ ਕਿ ਬਿਨ ਕਰਤਾਰ ਨਾ ਕਿਰਤਮ ਮਾਨੋ, ਜੀ ਕਿ ਇਹ ਕਦੇ ਨਾ ਮੰਨੋ ਕਿ ਰੱਬ ਤੋਂ ਬਿਨਾ ਇਸ ਕਾਇਨਾਤ ਨੂੰ ਬਣਾਉਣ ਵਾਲੀ ਕੋਈ ਹੋਰ ਹਸਤੀ ਹੋ ਸਕਦੀ ਹੈ, ਕੋਈ ਹੋਰ ਦੇਵੀ, ਕੋਈ ਦੇਵਤਾ, ਕੋਈ ਹੋਰ, ਸਿਰਫ ਤੇ ਸਿਰਫ ਇੱਕ ਵਾਹਿਦ ਰੱਬ। ਜੀ ਬਿਨ ਕਰਤਾਰ ਨਾ ਕਿਰਤਮ ਮਾਨੋ। ਔਰ ਕਿਹੜਾ ਕਰਤਾਰ? ਕਰਤਾ, ਕ੍ਰੀਏਟਰ, ਜਿਹੜਾ ਆਦ ਅਜੋਨ ਅਜੈ ਅਬਨਾਸੀ ਤੇ ਪਰਮੇਸ਼ਰ ਜਾਨੋ ਰਹਾਓ, ਜਿਹੜਾ ਮੁੱਢ ਤੋਂ ਸੀ, ਜਿਹੜਾ ਕਿਸੇ ਦੇ ਘਰ ਜੰਮਦਾ ਨਹੀਂ, ਕਿਸੇ ਜੋਨ 'ਚ ਨਹੀਂ ਆਂਦਾ, ਆਦ ਅਜੋਨ ਅਜੈ, ਜਿਹਨੂੰ ਕੋਈ ਜਿੱਤ ਨਹੀਂ ਸਕਦਾ, ਅਬਨਾਸੀ, ਜਿਹੜਾ ਡਿਸਟਰਕਟੀਬਲ ਨਹੀਂ ਹੈ, ਤੈ ਪਰਮੇਸ਼ਰ ਜਾਨੋ ਰਹਾ। ਹੁਣ ਗੁਰੂ ਸਾਹਿਬ ਨੇ ਜਿਹੜੀ ਇਹ ਸਰਗੁਣ ਦੀ ਪੂਜਾ ਵਾਲੇ ਕ੍ਰਿਸ਼ਨ ਜੀ, ਰਾਮ ਜੀ ਨੂੰ ਅਵਤਾਰ ਕਹਿ ਕੇ ਇਹਨਾਂ ਨੂੰ ਰੱਬ ਕਹਿਣ ਵਾਲਿਆਂ ਵੱਲ ਜਿਹੜਾ ਉਹ ਗੁਰੂ ਸਾਹਿਬ ਨੇ ਪੁਆਇੰਟ ਆਊਟ ਕੀਤਾ। ਕਹਾਂ ਭਇਓ ਜੋ ਆਨ ਜਗਤ ਮੈਂ ਦਸਕ ਅਸਰ ਹਰ ਕਾਏ ਅਧਿਕ ਪ੍ਰਪੰਚ ਦਿਖਾਏ ਸਬਨ ਕੈ ਆਪੇ ਬ੍ਰਹਮ ਕਹਾਏ। ਹੁਣ ਦਸਰ 10 ਸਿਰਾਂ ਵਾਲਾ, 10 ਰਾਖਸ਼ਾਂ ਨੂੰ ਮਾਰਨ ਵਾਲਾ, ਉਹਨਾਂ ਨੇ ਕਿਹਾ ਜੀ ਇਹ ਜਿਹੜੇ ਦੁਨੀਆ ਦੇ ਵਿੱਚ ਆਏ ਰਾਮ ਜੀ ਜਾਂ ਕ੍ਰਿਸ਼ਨ ਜੀ ਵੱਲ ਹੈ ਕਿ ਜੀ ਉਹਨਾਂ ਨੇ ਆਪਣੇ ਆਪ ਨੂੰ ਜਿਹੜਾ ਉਹ 10 ਰਾਖਸ਼ਾਂ ਨੂੰ ਮਾਰਨ ਵਾਲਾ ਸਾਬਤ ਕਰਕੇ ਅਧਿਕ ਪ੍ਰਪੰਚ ਦਿਖਾਏ ਸਬਨ ਕੈ, ਬੜਾ ਪ੍ਰਪੰਚ ਜਿਹੜਾ ਹੈ ਉਹ ਡਰਾਮੇਬਾਜ਼ੀ ਪੋਪ ਲੀਲਾ ਦੁਨੀਆ ਨੂੰ ਦਿਖਾਈ, ਆਪੇ ਬ੍ਰਹਮ ਕਾ, ਆਪ ਹੀ ਰੱਬ ਬਣ ਕੇ ਬਹਿ ਗਏ, ਜਿਹੜਾ ਕਿ ਨਹੀਂ ਨੇ ਉਹ। ਪੰਜਨ ਗਣ ਸਮਰੱਥ ਸਦਾ ਪ੍ਰਭ ਸੋ ਕਿਮ ਜਾਤ ਗਨਾਇਓ ਤਾਂਤੇ ਸਰਬ ਕਾਲ ਕੇ ਅਸ ਕੋ ਕਾਏ ਬਚਾਏ ਨਾ ਆਇਓ। ਹੁਣ ਕ੍ਰਿਸ਼ਨ ਜੀ ਦਾ ਜਿਹੜਾ ਅੰਤ ਹੈ ਉਹ ਅਲਟੀਮੇਟਲੀ ਇੱਕ ਸ਼ਿਕਾਰੀ ਦੇ ਹੱਥੋਂ ਹੁੰਦਾ ਹੈ, ਤੀਰ ਦੇ ਵੱਧ ਨਾਲ। ਔਰ ਗੁਰੂ ਸਾਹਿਬ ਯਾਦ ਕਰਵਾਉਂਦੇ ਨੇ ਕਿ ਭਾਈ ਇਹ ਜਿਹੜਾ ਹੈ ਉਹ ਰੱਬ ਜਿਹੜਾ ਹੈ ਉਹੀ ਭੰਜਨ ਹੈ, ਖਤਮ ਕਰਨ ਵਾਲਾ ਹੈ, ਘੜਨ ਵਾਲਾ ਵੀ ਉਹੀ ਹੈ। ਪੰਜਨ ਗਣ ਸਮਰੱਥ ਸਦਾ ਪ੍ਰਭ ਸੋ ਕਿਮ ਜਾਤ ਗਨਾਇਓ। ਇਹ ਰਾਮ ਜਾਂ ਕ੍ਰਿਸ਼ਨ ਜੀ ਨੂੰ ਤੁਸੀਂ ਕਿਵੇਂ ਉਸ ਰੱਬ ਦੇ ਨਾਲ ਉਸ ਦੀ ਤਸ਼ਬੀਹ ਕਰ ਸਕਦੇ ਹੋ ਜਿਹੜਾ ਕਿ ਸਾਰੀ ਦੁਨੀਆ ਨੂੰ ਬਣਾਉਣ ਵਾਲਾ ਹੈ, ਡਿਸਟਰੋਏ ਕਰਨ ਵਾਲਾ ਹੈ। ਤੇ ਤਾਂ ਤੇ ਸਰਬ ਕਾਲ ਕੇ ਅਸ ਕੋ ਕਾਏ ਬਚਾਏ ਨਾ ਆਇਓ, ਕਿ ਬਈ ਤੁਸੀਂ ਤਾਂ ਇੱਕ ਤਲਵਾਰ ਦੇ ਵਾਰ ਨਾਲ ਫੱਟੜ ਹੋ ਕੇ ਮਰ ਗਏ, ਉਹਦਾ ਤੁਸੀਂ ਅਸ ਤਲਵਾਰ ਨੂੰ ਕਹਿੰਦੇ ਨੇ ਕਿ ਉਹਦੇ ਜ਼ਖਮ ਨੂੰ ਤੁਸੀਂ ਜਿਹੜਾ ਹੈ ਉਸ ਨੂੰ ਬਚਾ ਨਹੀਂ ਸਕੇ, ਤੇ ਤੁਸੀਂ ਆਪਣੇ ਆਪ ਨੂੰ ਰੱਬ ਕਿਹੜੇ ਪਾਸਿਓਂ ਕਹਾਉਂਦੇ ਹੋ। ਕੈਸੇ ਤੋਹੇ ਤਾਰ ਹੈ ਸੁਣ ਜੜ ਆਪ ਡੁਬਿਓ ਭਵ ਸਾਗਰ। ਜੜ ਹੈ ਉਹ ਮੂਰਖ, ਤੂੰ ਕਿਵੇਂ ਜਿਹੜਾ ਕੈਸੇ ਤੋਹੇ ਤਾਰ ਹੈ ਸੁਣ ਜੜ, ਇਹ ਜਿਹੜੇ ਅਵਤਾਰਾਂ ਦੇ ਪਿੱਛੇ ਤੁਸੀਂ ਲੱਗੇ ਹੋਏ ਹੋ ਇਹ ਤੁਹਾਨੂੰ ਕਿਵੇਂ ਤਾਰ ਦੇਣਗੇ, ਕਿਵੇਂ ਤੁਹਾਡਾ ਪਾਰ ਉਤਾਰਾ ਕਰਨਗੇ। ਆਪ ਡੁੱਬਿਓ ਭਵ ਸਾਗਰ, ਜਿਹੜੇ ਆਪ ਵੱਡੇ ਸਮੁੰਦਰ ਦੇ ਵਿੱਚ ਡੁੱਬੇ ਹੋਏ ਨੇ। ਛੁੱਟ ਹੋ ਕਾਲ ਫਾਸਤੇ ਤਬ ਹੀ ਗਹੋ ਸ਼ਰਨ ਜਗਤਾਗਰ, ਕਿ ਮੌਤ ਦਾ ਫੰਦਾ, ਮੌਤ ਦਾ ਖੌਫ, ਇਸ ਤੋਂ ਤੁਸੀਂ ਤਾਂ ਹੀ ਛੁੱਟ ਸਕਦੇ ਹੋ ਜੇ ਤੁਸੀਂ ਗਹੋ ਹੁੰਦਾ ਫੜ ਲੈਣੇ, ਸ਼ਰਨ ਸ਼ੈਲਟਰ, ਮਹਿਫੂਜ਼ ਰੱਬ ਦੀ ਜਿਹੜੀ ਹੈ ਦਰਗਾਹ ਹੈ, ਰੱਬ ਦਾ ਘਰ ਹੈ, ਰੱਬ ਦੀ ਹੋਂਦ ਹੈ, ਜਗਤਾਗਰ ਹੈ ਜਿਹੜਾ ਸਾਰੇ ਜਗਤ ਨੂੰ ਬਣਾਉਣ ਵਾਲਾ ਹੈ। ਕਿ ਭਾਈ ਇਹਨਾਂ ਦੇ ਪਿੱਛੇ ਅਵਤਾਰਵਾਦ ਇਹ ਠੀਕ ਹੈ, ਇੱਕ ਨਾਇਕ ਹੋ ਸਕਦੇ ਨੇ, ਤੁਹਾਡੇ ਕੌਮੀ ਨਾਇਕ ਹੋ ਸਕਦੇ ਨੇ, ਰਾਜੇ ਹੋ ਸਕਦੇ ਨੇ, ਚੰਗੇ ਰਾਜੇ ਹੋ ਸਕਦੇ ਨੇ, ਪਰ ਇਹਨਾਂ ਨੂੰ ਤੁਸੀਂ ਜੇ ਰੱਬ ਮੰਨਣ ਲੱਗ ਜਾਓਗੇ ਫਿਰ ਤਾਂ ਇਹ ਮੂਰਖੋ, ਇਹ ਯਾਦ ਰੱਖੋ ਕੈਸੇ ਤੋਹੇ ਤਾਰ ਹੈ ਸੁਣ ਜੜ, ਇਹ ਜੜ ਹੈ ਮੂਰਖ, ਇਹ ਸੁਣ ਕਿ ਤੈਨੂੰ ਕਿਵੇਂ ਤਾਰਨਗੇ। ਆਪ ਡੁੱਬਿਓ ਭਵ ਸਾਗਰ। ਅਲਟੀਮੇਟਲੀ ਹਿਊਮਨ ਬਾਡੀ ਸੀ, ਹਿਊਮਨ ਬਾਡੀਜ਼ ਫਨਾਹ ਹੋਈਆਂ। ਔਰ ਅਸੀਂ ਜਦੋਂ ਸਿੱਖੀ ਦੀ ਖੂਬਸੂਰਤੀ ਦੀ ਗੱਲ ਕਰਦੇ ਹਾਂ ਜਾਂ 10 ਗੁਰੂ ਸਾਹਿਬਾਨ ਸਾਡੇ ਲਈ ਜਿਹੜੇ ਨੇ ਉਹ ਰਾਹ ਦਸੇਰਾ ਨੇ, ਪਰ ਗੁਰੂ ਸਾਹਿਬਾਨ ਨੇ ਖੁਦ ਫਰਮਾਇਆ ਕਿ ਸੋ ਮੁਖ ਜਲੇ, ਇਹ ਗੁਰੂ ਗ੍ਰੰਥ ਸਾਹਿਬ ਗੁਰੂ ਅਮਰਦਾਸ ਜੀ ਦੀ ਬਾਣੀ ਹੈ, ਸੋ ਮੁਖ ਜਲੇ ਜੇ ਜਿਤ ਕਹਿ ਠਾਕਰ ਜੋਨੀ, ਕਿ ਉਹ ਮੂੰਹ ਸੜ ਜਾਏ ਜਿਹੜਾ ਇਹ ਕਹਿੰਦਾ ਹੈ ਕਿ ਰੱਬ ਜਿਹੜਾ ਉਹ ਹਿਊਮਨ ਲਾਈਫ ਚਾਹੁੰਦਾ ਹੈ ਜਾਂ ਹਿਊਮਨ ਉਹਦੀ ਫਾਰਮ ਹੁੰਦੀ ਹੈ। ਮਤਲਬ ਇਹ ਹੈ ਵੀ ਇਹ ਰੱਬ ਦੇ ਰੁਤਬੇ ਨੂੰ ਜਿਹੜਾ ਉਹ ਖਤਮ ਕਰਨਾ ਹੈ। ਔਰ ਇਹੀ ਕਾਰਨ ਹੈ ਕਿ ਜਿਹੜਾ ਸਾਡਾ ਮੁੱਢਲਾ ਜਿਹੜਾ ਪ੍ਰਿੰਸੀਪਲ ਜਿਹਦੇ ਉੱਤੇ ਸਿੱਖੀ ਦੀ ਸ਼ੁਰੂਆਤ ਹੁੰਦੀ ਹੈ, ਸਾਡੇ ਨਿਤਨੇਮ ਦੀ, ਜਪ ਜੀ ਦੀ, ਜਿਹਨੂੰ ਮੂਲ ਮੰਤਰ ਕਰਕੇ ਜਾਣਿਆ ਜਾਂਦਾ ਹੈ,
ਉਸ ਦੇ ਵਿੱਚ ਇਹ ਲਫ਼ਜ਼ ਹੈ ਅਜੂਨੀ, ਕਿ ਇੱਕ ਓੰਕਾਰ, ਕਿ ਇੱਕੋ ਹੀ ਵਾਹਿਗੁਰੂ ਹੈ, ਉਹਦਾ ਕੋਈ ਸ਼ਰੀਕ ਕੋਈ ਨਹੀਂ, ਸ਼ਰੀਕ ਨਹੀਂ। ਉਹਦਾ ਨਾਂ ਹੀ ਸੱਚਾ ਹੈ, ਉਹ ਕਰਤਾ ਹੈ, ਉਹੀ ਬਣਾਉਣ ਵਾਲਾ ਹੈ, ਉਹ ਕਿਸੇ ਤੋਂ ਡਰਦਾ ਨਹੀਂ, ਕਿਸੇ ਦੇ ਨਾਲ ਉਹਦਾ ਵੈਰ ਨਹੀਂ, ਉਹ ਮੌਤ ਦੇ ਵਿੱਚ ਨਹੀਂ ਆਂਦਾ, ਅਕਾਲ ਹੈ। ਕਿਉਂਕਿ ਜਿਹੜਾ ਜੰਮੇਗਾ, ਜੇ ਰੱਬ ਜੰਮਿਆ ਤੇ ਫਿਰ ਰੱਬ ਮਰੇਗਾ ਵੀ, ਰੱਬ ਮਰੇਗਾ ਵੀ। ਤੇ ਰੱਬ ਤਾਂ ਅਜੂਨੀ ਹੈ, ਉਹ ਨਾ ਜੂਨ ਚਾਹੁੰਦਾ ਨਾਲੇ ਅਕਾਲ ਹੈ, ਅਕਾਲ ਮੂਰਤ ਅਜੂਨੀ ਸਹਿ ਭੰਗ, ਕਿ ਉਹਨੂੰ ਕੋਈ ਤਾਕਤ ਨਹੀਂ ਦਿੰਦਾ। ਜਿਹੜੇ ਦੂਜੇ ਆਏ ਨੇ, ਉਹ ਭਾਵੇਂ ਦੁਨੀਆ ਦੇ ਵਿੱਚ ਚੰਗੇ ਲੋਕ ਆਏ, ਮਹਾਂਪੁਰਖ ਵੀ ਆਏ, ਉਹਨਾਂ ਨੂੰ ਰੱਬ ਨੇ ਤਾਕਤ ਦਿੱਤੀ, ਪਰ ਉਹ ਨੇ ਸਵੈ ਭੰਗ, ਸੈਲਫ ਇਲੂਮੀਨੇਟਿਡ, ਆਪਣੇ ਆਪ ਤੋਂ ਕ੍ਰੀਏਟ ਹੋਇਆ ਰੱਬ। ਔਰ ਗੁਰ ਪ੍ਰਸਾਦ, ਉਹ ਗੁਰੂ ਦੀ ਬਖਸ਼ਿਸ਼ ਦੇ ਨਾਲ, ਕਿਰਪਾ ਦੇ ਨਾਲ, ਜਿਸ ਨੂੰ ਅਸੀਂ ਰਾਹ ਦਸੇਰਾ ਕਹਿੰਦੇ ਹਾਂ, ਗੁਰੂ ਲਫ਼ਜ਼ ਹੀ ਜਿਹੜਾ ਸੰਸਕ੍ਰਿਤ ਦੀ ਗ੍ਰੀ ਧਾਤੂ ਹੈ, ਜਿਹਦਾ ਮਤਲਬ ਹੈ ਡਿਸਪੈਲਰ ਆਫ ਦਾ ਡਾਰਕਨੈਸ, ਕਿ ਜਿਹੜਾ ਹਨੇਰੇ ਨੂੰ ਖਤਮ ਕਰਨ ਵਾਲਾ ਹੈ, ਉਸ ਦੀ ਬਖਸ਼ਿਸ਼ ਦੇ ਨਾਲ ਮਿਲਦਾ ਹੈ। ਔਰ ਇਹ ਫਿਰ ਦ੍ਰਿੜ ਕਰਵਾਇਆ ਕਿ ਉਹ ਵਾਹਿਗੁਰੂ ਹੀ ਹੈ, ਉਹ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਕਿ ਉਹ ਮੁੱਢ ਤੋਂ ਹੀ ਸੀ, ਜਦੋਂ ਅਜੇ ਯੁੱਗ ਨਹੀਂ ਸੀ ਬਣੇ, ਲਾਈਫ ਨਹੀਂ ਸੀ ਬਣੀ, ਉਹ ਅੱਜ ਵੀ ਸੱਚ ਹੈ, ਤੇ ਜਦੋਂ ਕੁਝ ਵੀ ਨਾ ਹੋਇਆ ਉਹ ਫਿਰ ਵੀ ਸੱਚ ਹੋਏਗਾ। ਉਹੀ ਐਟਰਨਲ ਟਰੂਥ ਹੈ। ਸੋ ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੀ ਵਿਊਅਰਸ ਕਰਨੇ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਰਾਜ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।